ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਜ਼ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਰੁੱਖ ਖਬਰਾਂ ਦਾ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਚਾਨਣਾ ਪਾਇਓ ਕਿ ਤੇਜਸ ਜਿਹੜਾ ਜੈਟ ਹੈ ਉਸ ਦੇ ਲਈ ਬੜਾ ਬੁਰਾ ਰਿਹਾ, ਭਾਰਤ ਦੇ ਲਈ ਬੜਾ ਬੁਰਾ ਰਿਹਾ। ਦੁਬਈ ਦਾ ਏਅਰ ਸ਼ੋਅ ਜਿੱਥੇ ਪਹਿਲਾਂ ਤੇਲ ਲੀਕ, ਉਸ ਤੋਂ ਬਾਅਦ ਇੱਕ ਜੈਟ ਦੇ ਕ੍ਰੈਸ਼ ਹੋ ਜਾਣ ਨੇ ਥੂ-ਥੂ ਕਰਾ ਕੇ ਰੱਖ ਦਿੱਤੀ। ਉਸ ਤੋਂ ਬਾਅਦ ਹੁਣ ਅਰਮਾਨੀਆ ਨੇ ਭਾਰਤ ਦੇ ਨਾਲ ਜਿਹੜਾ ਤੇਜਸ ਜੈਟ ਖਰੀਦਣ ਦਾ ਸਮਝੌਤਾ ਕੀਤਾ ਸੀ ਉਸ ਨੂੰ ਰੋਕ ਲਿਆ ਗਿਆ ਹੈ। ਇਹ ਕੀ ਗੱਲਬਾਤ ਬਣੀ ਹੈ ਜੀ? ਕੀ ਇਸ ਦੇ ਸਿੱਟੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ, ਜਿਹੜੀ ਗੱਲ ਦਾ ਤੁਸੀਂ ਖਦਸ਼ਾ ਜਤਾਇਆ ਸੀ ਜਿਸ ਦਿਨ ਇਹ ਤੇਜਸ ਡਿੱਗਿਆ ਸੀ? ਦੇਖੋ, ਅਰਮੇਨੀਅਨ ਜਿਹੜੀ ਗਵਰਨਮੈਂਟ ਹੈ ਉਹਨੇ ਅਜੇ ਹਾਲਾਂਕਿ ਓਫੀਸ਼ੀਅਲੀ ਨਹੀਂ ਕਿਹਾ, ਪਰ ਇਹ ਇੰਟਰਨੈਸ਼ਨਲ ਮੀਡੀਆ ਨੇ, ਬਹੁਤ ਸਾਰੇ ਇੰਟਰਨੈਸ਼ਨਲ ਮੀਡੀਆ ਵਾਲਿਆਂ ਨੇ ਖਬਰਾਂ ਬ੍ਰੇਕ ਕੀਤੀਆਂ ਨੇ। ਜੇ ਆਪਾਂ ਗੱਲ ਕਰਨੀ ਹੋਵੇ, ਇਜ਼ਰਾਈਲੀ ਮੀਡੀਆ ਹੈ ਯਰੂਸ਼ਲਮ ਪੋਸਟ, ਖਾਸਾ ਮੰਨਿਆ ਜਾਂਦਾ ਡਿਫੈਂਸ ਮਾਮਲੇ ਦੀ ਰਿਪੋਰਟਿੰਗ ਵਾਸਤੇ, ਤੇ ਉਹਨੇ ਇਹ ਯਰੂਸ਼ਲਮ ਪੋਸਟ ਨੇ ਇਹ ਕਵਰੇਜ ਕੀਤੀ ਹੈ ਕਿ ਜਿਹੜੀ ਤੇਜਸ ਫਾਈਟਰ ਵਾਲੀ ਡੀਲ ਹੈ, ਤਕਰੀਬਨ $1.2 ਬਿਲੀਅਨ ਦੀ ਡੀਲ ਸੀ, 10,000 ਕਰੋੜ, ਤੇ 12 ਤੇਜਸ ਫਾਈਟਰ ਜੈਟ ਖਰੀਦਣੇ ਸੀਗੇ ਅਰਮੀਨੀਆ ਨੇ, ਤੇ ਉਹ ਅਰਮੀਨੀਆ ਨੇ ਕੈਂਸਲ ਕਰ ਦਿੱਤੇ। ਇਹ ਤੇਜਸ ਦੀ ਪਹਿਲੀ ਫੋਰਨ ਡੀਲ ਸੀ, ਮਤਲਬ ਇਸ ਤੋਂ ਪਹਿਲਾਂ ਕਦੇ ਵੀ ਤੇਜਸ ਖਰੀਦਿਆ ਨਹੀਂ ਗਿਆ ਸੀਗਾ ਇੰਟਰਨੈਸ਼ਨਲ ਲੈਵਲ ਤੇ ਅਰਮੀਨੀਅਨ ਜੀ ਗਵਰਨਮੈਂਟ ਨੇ ਖਰੀਦਿਆ ਸੀਗਾ। ਤੇ ਜੀ ਹਾਲਾਂਕਿ ਨਾ ਇੰਡੀਆ ਨੇ ਇਸ ਰਿਪੋਰਟ ਤੇ ਕੋਈ ਟਿੱਪਣੀ ਕੀਤੀ ਹੈ, ਨਾ ਅਰਮੀਨੀਆ ਦੀ ਸਰਕਾਰ ਨੇ ਕੋਈ ਟਿੱਪਣੀ ਕੀਤੀ ਹੈ, ਤੇ ਦੋਵੇਂ ਚੁੱਪ ਨੇ ਇਸ ਮਾਮਲੇ ਤੇ। ਜੀ ਹਿੰਦੁਸਤਾਨ 에ਅਰੋਨੌਟਿਕਸ ਲਿਮਟਿਡ HAL ਨੇ ਇਹ ਫਾਈਟਰ ਜੈਟ ਤੇਜਸ ਡਿਵੈਲਪ ਕੀਤਾ ਸੀਗਾ, ਤੇ ਇਹ 20 ਮਹੀਨਿਆਂ ਅੰਦਰ ਦੂਜੀ ਵਾਰ ਕ੍ਰੈਸ਼ ਹੋਇਆ ਸੀਗਾ। ਇਸ ਤੋਂ ਪਹਿਲਾਂ ਸਾਲ 2024 ਚ ਵੀ, ਪਿਛਲੇ ਸਾਲ ਵੀ, ਜਦੋਂ ਰਾਜਸਥਾਨ ਚ ਵੀ ਇਹਦਾ ਕ੍ਰੈਸ਼ ਦੇਖਣ ਨੂੰ ਮਿਲਿਆ ਸੀ, ਇਸ ਵਾਰ ਵੀ ਕ੍ਰੈਸ਼ ਹੋਇਆਗਾ। ਮਾਰਚ 2024 ਸੀਗਾ, ਜੈਸਲਮੇਰ ਦੇ ਵਿੱਚ ਤੇਜਸ ਕ੍ਰੈਸ਼ ਹੋਇਆ ਸੀ, ਪਰ ਉਸ ਟਾਈਮ ਜੀ ਜਿਹੜਾ ਪਾਇਲਟ ਸੀਗਾ ਉਹ ਸੁਰੱਖਿਅਤ ਤੌਰ ਤੇ ਇਜੈਕਟ ਕਰ ਗਿਆ ਸੀਗਾ, ਪਰ ਇਸ ਵਾਰ ਇਜੈਕਟ ਨਹੀਂ ਕਰ ਪਾਇਆ। ਤੇ ਜਿਹੜਾ ਇਸ ਵਾਰ ਆਪਾਂ ਜੇ ਗੱਲ ਕਰਨੀ ਹੋਵੇ, ਤੇ ਜਿਹੜਾ ਵਿੰਗ ਕਮਾਂਡਰ ਨਮਾਨ ਸਯਾਲ ਸੀ, ਪਾਇਲਟ ਸੀਗਾ, ਫਾਈਟਰ ਪਾਇਲਟ, ਉਹ ਵੀ ਮਾਰਿਆ ਗਿਆ। ਤੇ ਇਸ ਜੀ ਕਰਕੇ ਦੇਖੋ, ਤੇਜਸ ਨੂੰ ਲੈ ਕੇ ਕਈ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਤੇ ਹੁਣ ਜਿਵੇਂ ਮਿਗ ਕਾਫੀ ਬਦਨਾਮ ਹੋ ਗਿਆ ਸੀਗਾ, ਉਸ ਹਿਸਾਬ ਨਾਲ ਹੀ ਤੇਜਸ ਤੇ ਵੀ ਹੁਣ ਖਤਰਾ ਤਾਂ ਹੈ ਹੀ। ਇੰਟਰਨੈਸ਼ਨਲ ਲੈਵਲ ਤੇ ਇਹਨੂੰ ਵੇਚਿਆ ਜਾਣਾ ਸੀਗਾ, ਪਹਿਲੀ ਵਾਰ ਕੋਈ ਡੀਲ ਹੋਈ ਸੀ, ਉਹ ਵੀ ਹੁਣ ਕੈਂਸਲ ਹੁੰਦੀ ਨਜ਼ਰ ਆ ਰਹੀ ਹੈ। ਤਾਂ ਇਹ ਇੰਟਰਨੈਸ਼ਨਲੀ ਇਹ ਵੱਡਾ ਨੁਕਸਾਨ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਇੰਡੀਆ ਨੂੰ। ਜੀ। ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉੱਧਰ ਕਾਮੇਡੀਅਨ ਕੁਨਾਲ ਕਾਮਰਾ ਜਿਹੜੇ ਆਮ ਤੌਰ ਤੇ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ, ਆਪਣੇ ਸ਼ੋਜ਼ ਦੇ ਵਿੱਚ ਨਿਸ਼ਾਨੇ ਤੇ ਲੈਂਦੇ ਨਜ਼ਰ ਆਉਂਦੇ ਨੇ RSS ਨੂੰ, ਭਾਜਪਾ ਨੂੰ। ਬਹੁਤ ਸਾਰੇ ਉਹਨਾਂ ਨੇ ਬੀਤੇ ਦਿਨੀ ਐਪੀਸੋਡ ਵੀ ਇਹੋ ਜਿਹੇ ਕੀਤੇ ਨੇ ਜਿਸ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਨੂੰ ਉਹ ਛੂਹਦੇ ਨੇ। ਵੈਸੇ ਇਹ ਤਰਾਸਦੀ ਵਾਲੀ ਗੱਲ ਹੈ, ਜਿੱਥੇ ਮੀਡੀਆ ਨੂੰ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਹ ਭੂਮਿਕਾ ਦੇ ਵਿੱਚ ਇੱਕ ਕਾਮੇਡੀਅਨ ਆਇਆ ਹੋਇਆ ਹੈ। ਕੁਨਾਲ ਕਾਮਰਾ ਦੀ ਇੱਕ ਟੀ-ਸ਼ਰਟ ਨੂੰ ਲੈ ਕੇ ਬੜਾ ਵਿਵਾਦ ਹੋ ਰਿਹਾ ਹੈ। ਕੁਨਾਲ ਕਾਮਰਾ ਨੇ ਬੀਤੇ ਦਿਨੀ ਇੱਕ ਤਸਵੀਰ ਸਾਂਝੀ ਕੀਤੀ ਜਿਸ ਦੇ ਵਿੱਚ RSS ਉਹਨਾਂ ਦੀ ਟੀ-ਸ਼ਰਟ ਤੇ ਲਿਖਿਆ ਹੋਇਆ ਸੀ ਤੇ ਉਸ ਦੇ ਉੱਪਰ ਕੁੱਤਾ ਵੀ ਬਣਿਆ ਹੋਇਆ ਸੀ। ਉਸ ਨੂੰ ਲੈ ਕੇ ਭਾਜਪਾ ਵਾਲਿਆਂ ਨੇ ਤਾਂ ਜੀ ਚੱਕ ਲਿਆ ਅਸਮਾਨ ਸਿਰ ਤੇ। ਕੀ ਕਹਿ ਰਹੇ ਨੇ RSS ਤੇ ਭਾਜਪਾ ਵਾਲੇ ਉਸ ਦੇ ਖਿਲਾਫ? ਦੇਖੋ, 24 ਨਵੰਬਰ ਨੂੰ ਇੱਕ ਫੋਟੋ ਪੋਸਟ ਕੀਤੀ ਸੀ ਕੁਨਾਲ ਕਾਮਰਾ ਨੇ, ਬਲੈਕ ਟੀ-ਸ਼ਰਟ ਸੀ, ਉਹਦੇ 'ਚ ਰੈਡ ਅੱਖਰਾਂ 'ਚ ਲਿਖਿਆ ਹੋਇਆ ਸੀਗਾ। ਹੁਣ ਉਹ ਤੁਸੀਂ RSS ਤਾਂ ਨਹੀਂ ਕਹਿ ਸਕਦੇ, ਮੈਨੂੰ ਤਾਂ ਉਹ PSS ਜਾਪਦਾ ਹੈਗਾ, ਮਤਲਬ P ਬਣਿਆ ਹੋਇਆ ਸੀ, P ਤੇ ਕੁੱਤਾ ਜਿਹੜਾ ਹੈਗਾ ਉਹ ਟੋਇਲਟ ਕਰਦਾ ਦਿਖਾਈ ਦੇ ਰਿਹਾ ਸੀਗਾ, ਤੇ ਅੱਗੇ SS, ਉੱਦਾਂ ਉਹ ਜਾਪਦਾ RSS ਹੀ ਹੈ, ਲੱਗਦਾ ਏਦਾਂ ਕਿ RSS ਲਿਖਿਆ ਹੋਇਆ ਹੈਗਾ। ਤੇ ਬੜੇ ਤਰੀਕੇ ਨਾਲ, ਕ੍ਰੀਏਟਿਵਿਟੀ ਨਾਲ ਕੁਨਾਲ ਕਾਮਰਾ ਨੇ ਉਹ ਆਪਾਂ ਕਹਿ ਲਈਏ ਕਿ ਕੀਤਾ ਹੋਇਆ ਸੀਗਾ। ਉਸ ਤੋਂ ਪਹਿਲਾਂ ਸਹੀ ਕਹਿ ਰਹੇ ਹੋ ਤੁਸੀਂ, ਬੜੇ ਹੋ ਰਹੇ ਨੇ ਕੁਨਾਲ ਕਾਮਰਾ ਗੌਰਮੈਂਟ ਨੂੰ ਲੈ ਕੇ। ਮਹਾਰਾਸ਼ਟਰ ਦੇ ਜਿਹੜੇ ਡਿਪਟੀ CM ਸੀਗੇ ਉਹਨਾਂ ਬਾਰੇ ਵੀ ਉਹਨਾਂ ਨੇ ਪੈਰੋਡੀ ਸੌਂਗ ਗਾਇਆ ਸੀ, ਨਰਿੰਦਰ ਮੋਦੀ ਬਾਰੇ ਵੀ, ਤਾਂ ਕਾਫੀ ਫਨੀ ਵੀ ਸੀਗਾ ਤੇ ਮਜ਼ਾਕ ਵੀ ਉਡਾਇਆ। ਤੇ ਮਜ਼ਾਕ ਹੁਣ ਟੀ-ਸ਼ਰਟ ਪਾ ਕੇ RSS ਦੇ ਮਜ਼ਾਕ ਉਡਾਉਣ ਦੀ ਵੀ ਕੋਸ਼ਿਸ਼ ਹੈ। ਇਹਨੂੰ ਲੈ ਕੇ ਮਤਲਬ ਕਾਫੀ ਬਵਾਲ ਵੀ ਹੋ ਰਿਹਾ ਹੈਗਾ। BJP ਦੇ ਜਿਹੜੇ ਆਗੂ ਨੇ ਉਹ ਇਹਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ ਕਿ ਕੁਨਾਲ ਕਾਮਰਾ ਦੀ ਗ੍ਰਿਫਤਾਰੀ ਕੀਤੀ ਜਾਵੇ। ਹਾਲਾਂਕਿ ਜਦੋਂ ਪੈਰੋਡੀ ਸੌਂਗ ਸੁਣਾਏ ਸੀਗੇ ਦੋ
ਡਿਪਟੀ ਸੀਐਮ ਅਤੇ ਪ੍ਰਧਾਨ ਮੰਤਰੀ ਦੇ ਉੱਤੇ। ਉਦੋਂ ਵੀ ਜਿਹੜਾ ਸਟੂਡੀਓ ਸੀਗਾ, ਜਿਸ ਸਟੂਡੀਓ 'ਚ ਉਹ ਫੰਕਸ਼ਨ ਸੀਗਾ, ਉਹ ਤੋੜ ਦਿੱਤਾ ਗਿਆ ਸੀ, ਉਹਨੂੰ ਭੰਨ ਦਿੱਤਾ ਗਿਆ ਸੀ ਸ਼ਿਵ ਸੈਨਾ ਵਾਲਿਆਂ ਵੱਲੋਂ। ਦੇਖਦੇ ਹਾਂ RSS ਇਹਦੇ 'ਤੇ ਕੋਈ ਲੀਗਲ ਐਕਸ਼ਨ ਲੈਂਦਾ ਜਾਂ ਨਹੀਂ ਲੈਂਦਾ। ਪਰ ਇਹ ਜਾਪਦਾ ਤਾਂ ਮਤਲਬ ਕਾਫੀ, ਤੁਸੀਂ ਕਹੋ ਕਿ ਬਰੇਵ ਐਕਟ ਕਹਿ ਲਓ ਜਾਂ ਫਿਰ ਇਸ ਕਿਸਮ ਦਾ ਕਹਿ ਲਓ ਕਿ ਖਿਜਾਣ ਵਾਲਾ ਕਹਿ ਲਓ, ਪਰ ਜੀ। ਕਾਫੀ ਵਿਵਾਦਿਤ ਪੋਸਟ ਮੰਨੀ ਜਾ ਰਹੀ ਹੈ। ਜੀ, ਇੱਕ ਬੋਲਡ ਬੋਲਡ ਐਕਟ ਕਹਿ ਸਕਦੇ ਹਾਂ, ਬਹੁਤ ਜ਼ਿਆਦਾ। ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਥੋੜ੍ਹਾ ਜਿਹਾ ਮਰਿਆਦਾ ਰੱਖ ਕੇ ਕਿਸੇ ਦੀ ਵਿਰੋਧਤਾ ਕੀਤੀ ਜਾਵੇ, ਪਰ ਇਹ ਜਿਹੜੀ ਹੈ, ਇਹ ਤਾਂ ਖੁੱਲ੍ਹਮ-ਖੁੱਲ੍ਹਾ ਹੀ ਕੰਮ ਚੱਲਦਾ ਹੈ, ਕਿਉਂਕਿ ਅੱਗਿਓਂ ਵੀ ਮਰਿਆਦਾ ਕਿੰਨੀ ਕੁ ਰੱਖੀ ਜਾਂਦੀ, ਉਹ ਵੀ ਸਾਰਾ ਜੱਗ ਜਾਣਦਾ ਹੈ। ਅੱਗੇ ਚੱਲਦੇ ਹਾਂ ਤਾਂ MP ਦੀ ਯੂਨੀਵਰਸਿਟੀ ਇੱਕ ਸੀ, ਉਸ ਦੇ ਵਿੱਚ ਖਰਾਬ ਖਾਣਾ ਦਿੱਤਾ ਜਾ ਰਿਹਾ, ਜਿਸ ਦੇ ਨਾਲ ਬੱਚਿਆਂ ਨੂੰ ਪੀਲੀਆ ਹੋ ਰਿਹਾ ਸੀ। ਸਟੂਡੈਂਟਾਂ ਦੇ ਵਿੱਚ ਰੋਜ਼ ਆ ਗਿਆ ਜੀ, ਕਾਫੀ ਭੰਨ-ਤੋੜ, ਕਾਫੀ ਨੁਕਸਾਨ ਕੀਤਾ ਹੈ ਬੱਚਿਆਂ ਨੇ। ਹਾਂਜੀ, ਮੱਧ ਪ੍ਰਦੇਸ਼ ਦੀ ਯੂਨੀਵਰਸਿਟੀ ਹੈ ਵੈਲੋਰ, VIT, ਵੈਲੋਰ ਇੰਸਟੀਚਿਊਟ ਆਫ ਟੈਕਨੋਲੋਜੀ। ਉਹਦੇ 'ਚ ਸਟੂਡੈਂਟਸ ਦਾ ਅੱਜ ਜਿਹੜਾ ਪ੍ਰੋਟੈਸਟ ਸੀਗਾ, ਉਹ ਬਹੁਤ ਜ਼ਿਆਦਾ ਉਗਰ ਵੀ ਹੋ ਗਿਆ ਸੀਗਾ। ਬੱਸਾਂ ਸਾੜ ਦਿੱਤੀਆਂ ਗਈਆਂ ਤੇ ਤੋੜ ਭੰਨ ਵੀ ਕੀਤੀ ਗਈ ਹੈ, ਤੇ 4000 ਬੱਚਿਆਂ ਨੇ ਅੱਜ ਕੈਂਪਸ ਨੂੰ ਛੱਡ ਦਿੱਤਾ ਹੈ। ਬੱਚਿਆਂ ਦੀ ਕਤਾਰਾਂ ਦੇਖਣ ਨੂੰ ਮਿਲੀਆਂ, ਜਿਹੜੇ ਕਿ ਆਪਣੇ ਸੁਟਕੇਸ, ਅਟੈਚੀ ਸਮਾਨ ਲੈ ਕੇ ਬੱਸ ਸਟੈਂਡ ਵੱਲ ਤੇ ਹੋਰ ਆਪਣੇ ਘਰਾਂ ਵੱਲ ਜਾ ਰਹੇ ਸੀਗੇ, ਰੇਲਵੇ ਸਟੇਸ਼ਨਾਂ ਵੱਲ ਜਾ ਰਹੇ ਸੀਗੇ। ਜਿਹੜੇ ਸਟੂਡੈਂਟ ਸੀਗੇ, ਉਹਨਾਂ ਨੇ ਦੱਸਿਆ ਪਹਿਲੇ ਜਿਹੜਾ ਇਹ ਮਾਮਲਾ ਕਿੱਥੋਂ ਆਇਆ। ਇੱਕੋ ਲੱਖ ਤੇ ਬਹੁਤ ਸਾਰੇ ਸਟੂਡੈਂਟਸ ਨੂੰ ਪੀਲੀਆ ਹੋ ਗਿਆ, ਤੇ 100 150 ਬੱਚਾ ਮਤਲਬ ਪਿਛਲੇ ਹਫ਼ਤੇ ਦੀ ਗੱਲ ਹੈ ਕਿ ਹਸਪਤਾਲਾਂ 'ਚ ਭਰਤੀ ਰਹਿਣ ਲੱਗ ਗਿਆ। ਕੁਛ ਜਾਣਿਆਂ ਦੀ ਡੈਥ ਵੀ ਹੋ ਗਈ। ਉਹਨੂੰ ਲੈ ਕੇ ਜਦੋਂ ਆਵਾਜ਼ ਚੁੱਕੀ ਗਈ ਤਾਂ ਫਿਰ ਜਿਹੜੇ ਗਾਰਡ ਸੀਗੇ, ਉਹਨਾਂ ਨੇ ਕੁੱਟਮਾਰ ਕੀਤੀ ਸਟੂਡੈਂਟਸ ਨਾਲ। ਫਿਰ ਇੱਕੋ ਲੱਖ ਤੇ 4000 ਜਿਹੜੇ ਸਟੂਡੈਂਟ ਸੀਗੇ, ਉਹ ਇਕੱਠੇ ਹੋ ਗਏ ਤੇ ਉਹਨਾਂ ਨੇ ਬੱਸਾਂ, ਕਾਰਾਂ ਵੀ ਸਾੜਤੀਆਂ। 5 ਥਾਣਿਆਂ ਦੀ ਪੁਲਿਸ ਬੁਲਾਈ ਗਈ ਤੇ ਫਿਰ ਦੁਬਾਰੇ ਤੋਂ ਸਟੂਡੈਂਟਸ ਤੇ ਲਾਠੀ ਚਾਰਜ ਕਰ ਦਿੱਤਾ ਗਿਆ। ਹਾਲਾਂਕਿ ਜਿਹੜੀ ਉਹ ਕਹਿ ਰਹੀ ਹੈ ਯੂਨੀਵਰਸਿਟੀ ਦੀ ਪ੍ਰਸ਼ਾਸਨ ਹੈ, ਉਹ ਹੁਣ ਵੀ ਨਹੀਂ ਮੰਨ ਰਹੀ ਕਿ ਜਿਹੜਾ ਬੱਚਾ ਮਰਿਆ ਹੈ, ਉਹਦੀ ਕੋਈ ਉਹਦਾ ਇਸ ਖਰਾਬ ਖਾਣੇ ਨਾਲ ਜਿਹੜਾ ਖਾਣਾ ਮਿਲ ਰਿਹਾ ਹੈਗਾ, ਦਾਣਾ ਪਾਣੀ ਮਿਲ ਰਿਹਾ ਹੈਗਾ, ਉਹਦੇ ਨਾਲ ਕੋਈ ਲੈਣਾ ਦੇਣਾ ਹੈ। ਲੈਣਾ ਤਾਂ ਉਹਦੇ ਨਾਲ ਹੀ ਹੈ, ਲੈਣਾ ਦੇਣਾ ਤਾਂ, ਪਰ ਹੁਣ ਯੂਨੀਵਰਸਿਟੀ ਆਪਣਾ ਪੱਲਾ ਝਾੜ ਰਹੀ ਹੈ। ਉੱਥੇ ਲਗਾਤਾਰ ਤਣਾਅ ਚੱਲ ਰਿਹਾ ਹੈਗਾ ਜੀ, ਤੇ ਸਟੂਡੈਂਟਸ ਕਾਫੀ ਪਰੇਸ਼ਾਨ ਨੇ ਵਿਚਾਰੇ। ਉਹਨਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ, ਤੇ ਹੁਣ ਉਹ ਇਸੇ ਕਰਕੇ ਇਹ ਜਿਹੜਾ ਪ੍ਰੋਟੈਸਟ ਹੈ, ਇਹ ਉਗਰ ਹੋਇਆ ਸੀਗਾ। ਆਪ ਹਿਸਾਬ ਲਗਾਓ ਕਿ ਕਿੰਨਾ ਹਾਲ ਹੈ ਕਿ ਯੂਨੀਵਰਸਿਟੀ ਲੈਵਲ ਤੇ ਬੱਚਿਆਂ ਨੂੰ ਸਾਫ਼ ਖਾਣਾ ਨਹੀਂ ਮਿਲ ਪਾ ਰਿਹਾ। ਇਹ ਉਹੀ ਮੱਧ ਪ੍ਰਦੇਸ਼ ਹੈ ਜੀ, ਜਿੱਥੇ ਪਿਛਲੇ ਮਹੀਨੇ ਆਪਾਂ ਜਦੋਂ ਗੱਲ ਕਰ ਰਹੇ ਸੀ, ਕਪ ਸਿਰਫ ਕਰਕੇ 40 ਬੱਚਿਆਂ ਦੀ ਡੈਥ ਹੋ ਗਈ ਸੀਗੀ, ਜੀ, ਤੇ ਨਕਲੀ ਕੱਪ ਸ਼ਰਾਬ ਸਿਰਫ ਕਰਕੇ, ਔਰ ਸੈਂਕੜਿਆਂ ਬੱਚਿਆਂ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਸੀ। ਜੀ। ਤੇ ਹੁਣ ਦੇਖੋ, ਖਰਾਬ ਖਾਣੇ ਕਰਕੇ, ਫੂਡ ਪੋਇਜ਼ਨਿੰਗ ਕਰਕੇ ਬੱਚੇ ਦੀ ਡੈਥ ਵੀ ਹੋਈ ਹੈ, ਤੇ ਸੈਂਕੜਿਆਂ ਬੱਚੇ ਹਸਪਤਾਲਾਂ 'ਚ ਭਰਤੀ ਨੇ, ਉਹਨਾਂ ਨੂੰ ਪੀਲੀਆ ਹੋਇਆ ਹੈਗਾ। ਜੀ। ਜੇਕਰ ਆਪਾਂ ਅਗਲੀ ਗੱਲ ਕਰੀਏ ਤਾਂ CJI ਸੂਰਿਆਕਾਂਤ, ਜਿਹੜੇ ਨਵ-ਨਿਯੁਕਤ ਨੇ, ਹੁਣੇ-ਹੁਣੇ ਇਹਨਾਂ ਨੇ ਅਹੁਦਾ ਸੰਭਾਲਿਆ ਹੈ, ਉਹਨਾਂ ਨੂੰ ਖੁਦ ਆਪ ਟਹਿਲਣਾ ਪਿਆ ਹੈ। ਉਹਨਾਂ ਨੂੰ ਫਿਰ ਪਤਾ ਲੱਗਿਆ ਵੀ ਭਾਈ, ਦਿੱਲੀ ਦੀ ਹਵਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਪ੍ਰਦੂਸ਼ਣ ਹੈ, ਬਹੁਤ ਜ਼ਿਆਦਾ ਬੁਰਾ ਹਾਲ ਹੈ। ਕਹਿੰਦੇ ਵੀ 1.5 ਘੰਟਾ ਹੀ ਟਹਿਲਿਆਂ ਤੇ ਤਬੀਅਤ ਵਿਗੜ ਗਈ। ਇਹ ਹੁਣ ਕੋਈ ਲੈਣਗੇ ਜੀ ਐਕਸ਼ਨ, ਇਸ ਤੇ ਜਾਪਦਾ? ਸੈਰ ਸਪਾਟਾ ਬਾਹਰ ਪੈ ਗਿਆ। ਜੀ, ਨਵੇਂ-ਨਵੇਂ ਚੀਫ ਜਸਟਿਸ ਤੇ। ਹਾਂ, ਸੂਰਿਆਕਾਂਤ ਜੀ ਦੇਖੋ, ਸ਼ਾਇਦ ਜੇ ਤੁਸੀਂ ਹਰ ਰੋਜ਼ ਵਾਕ ਕਰੋਗੇ ਸੜਕਾਂ ਤੇ ਤਾਂ ਤੁਹਾਨੂੰ ਜ਼ਿਆਦਾ ਬਿਹਤਰ ਪਤਾ ਲੱਗੂਗਾ। ਮੈਂ ਵੀ ਹੁਣੇ ਹੀ NCR ਜਾ ਕੇ ਆਇਆ ਸੀਗਾ, ਦਿੱਲੀ NCR। ਮੇਰਾ ਪਿੰਡ ਦਿੱਲੀ NCR 'ਚ ਹੀ ਪੈਂਦਾ ਗਾ, ਉਸ ਹਿਸਾਬ ਨਾਲ ਹਰਿਆਣੇ 'ਚ ਹੈਗਾ, ਪਰ ਦਿੱਲੀ ਜੀ, ਹਰਿਆਣੇ ਦਾ ਬਾਰਡਰ ਹੈ ਉਹ। ਉੱਥੇ ਬੁਰਾ ਹਾਲ ਹੈ ਜੀ। ਅਸੀਂ ਆਪਣੀ ਐਂਸੈਸਟਰਲ ਲੈਂਡ ਵੇਚਣਾ ਨਹੀਂ ਚਾਹੁੰਦੇ, ਪਰ ਦਿੱਕਤ ਇਹ ਹੈ ਕਿ ਹੁਣ ਨਾ ਨਵੰਬਰ, ਨਾ ਦਸੰਬਰ, ਨਾ ਜਨਵਰੀ, 3 ਮਹੀਨੇ ਤਾਂ ਅਸੀਂ ਉੱਥੇ ਜਾ ਵੀ ਨਹੀਂ ਸਕਦੇ, ਇੰਨਾ ਮਾੜਾ ਹਾਲ ਹੈ ਏਅਰ ਕੁਆਲਿਟੀ। ਜੀ, AQI 400 500 ਐਂ ਚੱਲਦਾ ਰਹਿੰਦਾ ਗਾ। ਚਲੋ, ਇਹਨਾਂ ਨੂੰ ਵੀ ਪਤਾ ਲੱਗ ਗਿਆ, ਸੂਰਿਆਕਾਂਤ ਨੂੰ। ਤੇ ਜਦੋਂ ਇਹ ਬਾਹਰ ਸੈਰ ਸਪਾਟੇ ਵਾਸਤੇ ਨਿਕਲੇ ਤਾਂ ਸੈਰ ਸਪਾਟਾ ਇੰਨਾ ਮਹਿੰਗਾ ਪਿਆ ਕਿ ਬਾਅਦ 'ਚ ਆ ਕੇ ਇਹਨਾਂ ਦੇ ਸਰ ਦੇ ਵਿੱਚ ਵੀ ਦਰਦ ਹੋਇਆ ਤੇ ਅੱਖਾਂ 'ਚ ਜਲਨ ਹੋਈ। ਤੇ ਹੁਣ ਫਿਰ ਅਗਲੇ ਦਿਨ ਆ ਕੇ ਇਹਨਾਂ ਨੇ ਫਿਰ ਕਿਹਾ ਕਿ ਯਾਰ, ਇਹ ਤਾਂ ਬਹੁਤ ਮਾੜਾ ਹਾਲ ਹੈ ਵਾਯੂ ਪ੍ਰਦੂਸ਼ਣ ਦਾ। ਹਵਾ ਬਹੁਤ ਖਰਾਬ ਹੋ ਰੱਖੀ, ਜ਼ਹਿਰੀਲੀ ਹੋ ਰੱਖੀ ਹੈ। ਤਾਂ ਫਿਰ ਆਪਾਂ ਨੂੰ ਇਹਦੇ 'ਤੇ ਸੋਚਣਾ ਪਊਗਾ ਕਿ ਅਸੀਂ ਵਰਚੁਅਲ ਹੀਅਰਿੰਗਸ ਕਰੀਏ ਜਾਂ ਕੀ ਕਰੀਏ। ਤਾਂ ਇਹ ਗੱਲ ਹੈ ਜੀ, ਨਿਕਲ ਕੇ ਸਾਹਮਣੇ ਆਈ ਹੈ। ਦਿੱਲੀ ਦਾ ਹਾਲਾਂਕਿ ਗ੍ਰੈਪ 3 ਲਾਗੂ ਕਰ ਰੱਖਿਆ ਗਾ, ਪਰ ਕੋਈ ਅਸਰ ਪੈ ਨਹੀਂ ਰਿਹਾ। ਠੀਕ ਹੈ ਕਿ ਤੁਸੀਂ ਪਿਛਲੇ ਮਹੀਨੇ ਤਾਂ ਤੁਸੀਂ
ਬੜਾ ਉੱਚੀ ਕਹਿ ਰਹੇ ਸੀਗੇ ਕਿਸਾਨਾਂ ਕਰਕੇ ਹੋਇਆ, ਜਦ ਕਿ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵੀ ਬਹੁਤ ਜ਼ਿਆਦਾ ਘੱਟ ਸੀਗੀਆਂ। ਹੁਣ ਦੱਸੋ, ਹੁਣ ਜਿਹੜਾ ਇਹ ਕਿਉਂ ਖਰਾਬ ਚੱਲ ਰਿਹਾ ਹੈਗਾ, ਇਹਦੇ ਵਾਸਤੇ ਕੌਣ ਜ਼ਿੰਮੇਦਾਰ ਹੈ? ਇਹ ਹੈ ਜੀ ਚੱਕਰ। ਤਾਂ ਮਤਲਬ ਇਹਨਾਂ ਦੇ ਇਹ ਵੱਡੇ ਸਾਹਬਾਂ ਨੂੰ ਹੁਣ ਪਤਾ ਲੱਗੂਗਾ। ਹਾਲਾਂਕਿ ਜਿਹੜਾ ਇਸ ਕਿਸਮ ਦੇ ਲੋਕ ਹੁੰਦੇ ਆ ਘਰਾਂ 'ਚ ਫਿਰ ਆਪਣਾ ਏਅਰ ਪਿਊਰੀਫਾਇਰ ਵਗੈਰਾ ਲਗਵਾ ਲੈਂਦੇ ਨੇ, ਕਿਉਂਕਿ ਪੈਸਾ ਠੀਕ ਠਾਕ ਹੁੰਦਾ ਇਹਨਾਂ ਕੋਲ। ਮਾਰਿਆ ਤਾਂ ਗਰੀਬ ਜਾਂਦਾ, ਜਿਹੜਾ ਹਰ ਰੋਜ਼ ਕੰਮ ਤੇ ਜਾ ਰਿਹਾ ਹੈਗਾ, ਫਿਜ਼ੀਕਲੀ ਜਿਹਨੂੰ ਲੇਬਰ ਕਰਨੀ ਪੈ ਰਹੀ ਹੈ, ਉਹਨੂੰ ਸਾਹ ਵੀ ਚੜਦਾ ਗਾ, ਤੇ ਸਾਹ 'ਚ ਉਹਦੇ ਫਿਰ ਉਹ ਜ਼ਹਿਰੀਲੀ ਹਵਾ ਜਾ ਰਹੀ ਹੈ, ਉਹਨਾਂ ਨੂੰ ਵੀ ਅਸਥਮਾ ਹੁੰਦਾ ਗਾ, ਇਸ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਗੀ। ਜੀ, ਦਿੱਕਤ ਤਾਂ ਹੈ, ਬਹੁਤ ਵੱਡੀ ਦਿੱਕਤ ਹੈ। ਅੱਗੇ ਚੱਲੀਏ ਤਾਂ ਹਰਿਆਣੇ ਦੇ ਵਿੱਚੋਂ ਇੱਕ ਦੁਖਦ ਖਬਰ ਆ ਰਹੀ ਹੈ। ਇੱਕ ਨੈਸ਼ਨਲ ਖਿਲਾੜੀ ਜਿਸ ਦੀ ਉਮਰ ਵੀ ਘੱਟ ਹੀ ਦੱਸੀ ਜਾ ਰਹੀ, 16 ਸਾਲ ਉਮਰ ਦੱਸੀ ਜਾ ਰਹੀ ਹੈ। ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੀ, ਬਾਸਕਟਬਾਲ ਖੇਲਦਿਆਂ, ਪ੍ਰੈਕਟਿਸ ਕਰਦਿਆਂ ਉਸ ਦੇ ਉੱਪਰ ਬਾਸਕਟਬਾਲ ਦਾ ਇੱਕ ਪੋਲ ਹੀ ਡਿੱਗ ਜਾਂਦਾ ਹੈ ਜੀ। ਉਸ ਤੋਂ ਬਾਅਦ ਉਹ ਇੰਨਾ ਜ਼ੋਰ ਨਾਲ ਡਿੱਗਿਆ ਕਿ ਉਸ ਦੀ ਮੌਤ ਹੋ ਗਈ ਮੌਕੇ ਤੇ। ਦੇਖੋ, ਖਬਰ 2 ਦਿਨਾਂ ਅੰਦਰ 2 ਮੌਤਾਂ ਦੀਆਂ ਹੈਗੀਆਂ। ਇਹ ਜੀ, ਜਿਹੜੀ ਅੱਜ ਵੀਡੀਓ ਤਾਂ ਤੁਸੀਂ ਦੇਖ ਰਹੇ ਹੋ, ਜਿਹਦੇ 'ਚ ਜੀ, ਇਹ ਪੋਲ ਇਸ ਮੁੰਡੇ ਤੇ ਡਿੱਗਿਆ, ਤੇ ਆਪਾਂ ਕਹਿ ਲਈਏ ਕਿ ਛਾਤੀ ਵਾਲਾ ਜਿਹੜਾ ਹਿੱਸਾ ਹੁੰਦਾ ਗਾ, ਸੀਨੇ ਜੀ, ਵਾਲਾ, ਉੱਥੇ ਜੀ, ਉਹਨੂੰ ਸੱਟ ਵੱਜੀ ਹੈ, ਦਿਲ ਤੇ ਸਰ ਤੇ ਵੀ ਹੈ। ਕੱਲ ਵੀ ਇੱਕ ਖਬਰ ਆਈ ਸੀ ਬਹਾਦਰਗੜ੍ਹ ਤੋਂ, ਇਹ ਰੋਹਤਕ ਦੇ ਲਖਣ ਮਾਜਰਾ ਪਿੰਡ ਤੋਂ ਹੈਗੀ ਆ। ਕੱਲ ਆਈ ਸੀ ਜੀ, ਬਹਾਦਰਗੜ੍ਹ ਤੋਂ, ਝੱਜਰ ਦੇ ਬਹਾਦਰਗੜ੍ਹ ਤੋਂ। ਉੱਥੇ ਵੀ ਐਂ ਇੱਕ ਮੁੰਡਾ ਸੀਗਾ 15 ਸਾਲਾਂ ਦਾ, ਅਮਨ, ਉਹਦੀ ਵੀ ਡੈਥ ਹੋਈ ਹੈ। ਉਹਦੇ ਉੱਥੇ ਵੀ ਪੋਲ ਕਰਕੇ ਐਕਸੀਡੈਂਟ ਹੋਇਆ ਹੈਗਾ। ਤੇ ਦੇਖੋ ਕਿੰਨਾ ਬੁਰਾ ਹਾਲ ਹੈ। ਇਹ ਜਿਹੜਾ ਸਟੇਡੀਅਮ ਸੀਗਾ, ਇਹਦੇ 'ਚ ਕਈ ਜਿਹੜੇ ਮੁੰਡੇ ਹੈਗੇ ਆ ਨੈਸ਼ਨਲ ਖਿਡਾਰੀ ਨੇ। ਖੁਦ ਜਿਹੜਾ ਇਹ ਹਾਰਦਿਕ ਮੁੰਡਾ ਅੱਜ ਮਰਿਆ, ਜਿਹਦੀ ਵੀਡੀਓ ਵਾਇਰਲ ਹੋ ਰਹੀ ਹੈ, ਇਹ ਨੈਸ਼ਨਲ ਟੀਮ ਦਾ ਹਿੱਸਾ ਸੀਗਾ, ਇੰਟਰਨੈਸ਼ਨਲ ਖੇਡਣ ਵੀ ਜਾਣਾ ਸੀ, 16 ਸਾਲਾਂ ਦਾ ਸੀਗਾ। ਤੇ ਇਹ ਜਿਹੜੇ ਬੱਚੇ ਹੈਗੇ ਆ ਲਗਾਤਾਰ ਐਪਲੀਕੇਸ਼ਨਾਂ ਲਿਖ ਰਹੇ ਸੀਗੇ ਕਿ ਸਾਡਾ ਜਿਹੜਾ ਸਪੋਰਟਸ ਇਨਫਰਾਸਟਰਕਚਰ ਹੈ ਉਹਦੀ ਮੇਨਟੇਨੈਂਸ ਕੀਤੀ ਜਾਵੇ। ਇਹ ਜਿਹੜੇ ਮੁੰਡੇ ਸੀਗੇ, ਇਹ ਨਾਇਬ ਸੈਣੀ ਨੂੰ ਵੀ ਮਿਲੇ ਸੀ, ਸੀਐਮ ਨਾਇਬ ਸੈਣੀ ਨੂੰ ਵੀ ਮਿਲੇ ਸੀਗੇ ਕਿ ਸਾਡਾ ਕੀਤਾ ਜਾਵੇ, ਹੱਲ ਕੀਤਾ ਜਾਵੇ, ਮੇਨਟੇਨੈਂਸ ਕੀਤਾ ਜਾਵੇ, ਪਰ ਕੋਈ ਜਵਾਬ ਨਾਇਬ ਸੈਣੀ ਵੱਲੋਂ ਵੀ ਨਹੀਂ ਮਿਲਿਆ। ਹਾਲਾਂਕਿ ਰੋਹਤਕ ਦੇ ਜਿਹੜੇ ਐਮਪੀ ਨੇ, ਦੀਪਿੰਦਰ ਹੁੱਡਾ, ਉਹਨਾਂ ਨੇ ਐਮਪੀ ਲੈਡ ਤੋਂ ਫੰਡ, ਜਿਹੜਾ ਐਮਪੀ ਲੈਡ ਫੰਡ ਹੁੰਦਾ ਗਾ, ਇਹ ਸਾਂਸਦਾਂ ਦਾ ਇੱਕ ਕੋਟਾ ਹੁੰਦਾ ਹੈ ਪੈਸਿਆਂ ਦਾ, ਉਹ ਤੋਂ 18.5 ਲੱਖ ਰੁਪਏ ਦਿੱਤੇ ਸੀਗੇ ਕਿ ਠੀਕ ਹੈ ਭਾਈ ਤੁਸੀਂ ਮੇਨਟੇਨ ਕਰਾਓ। ਪਰ ਅਧਿਕਾਰੀ ਜਿਹੜੇ ਸੀਗੇ, ਪ੍ਰਸ਼ਾਸਨ ਜਿਹੜਾ ਆਪਾਂ ਕਹਿ ਲਈਏ ਕਿ ਸਰਕਾਰੀ ਕਰਮਚਾਰੀ ਨੇ, ਉਹ ਉਹਨਾਂ ਪੈਸਿਆਂ ਨੂੰ ਲੈ ਕੇ ਉਹਨਾਂ ਨੇ ਰੋਕਿਆ ਹੋਇਆ ਸੀਗਾ, ਤੇ ਉਹਦੇ ਤੇ ਫਿਰ ਪਾਸ ਹੋ ਨਹੀਂ ਰਿਹਾ ਸੀਗਾ। ਤੇ ਇਹਨਾਂ ਨੂੰ ਇਹ ਦੇਖੋ, ਪੈਸੇ ਅਧਿਕਾਰੀ, ਇਹ ਸ਼ਾਇਦ ਇਹ ਕੋਸ਼ਿਸ਼ ਕਰ ਰਹੇ ਸੀਗੇ ਕੋਈ ਭ੍ਰਿਸ਼ਟ ਕਿਤੇ ਵਧੀਆ ਟੈਂਡਰ ਉਹਨੂੰ ਦਿੱਤਾ ਜਾਵੇ ਜੋ ਉਹਨਾਂ ਨੂੰ ਪੈਸੇ ਕਮਾ ਕੇ ਦੇਵੇ। ਉਹਦਾ ਨੁਕਸਾਨ ਇਹ ਹੋਇਆ ਕਿ ਜਿਹੜਾ ਇਹ ਪੋਲ ਸੀਗਾ ਬਾਸਕਟਬਾਲ ਦਾ, ਇਹ ਮੁੰਡੇ ਦੀ ਛਾਤੀ ਤੇ ਡਿੱਗ ਗਿਆ ਤੇ ਉਹਦੀ ਡੈਥ ਹੋਈ ਹੈ ਜੀ। 750 ਕਿਲੋ ਤੱਕ ਦਾ ਇਹ ਹੁੰਦਾ ਗਾ, ਤੇ ਜੀ। ਉਹ ਜ਼ਮੀਨ ਤੋਂ ਉਖੜ ਕੇ ਫਿਰ ਉਹਦੀ ਛਾਤੀ ਨਾਲ ਜਾ ਟਕਰਾਇਆ ਤੇ ਉਹਦੀ ਡੈਥ ਹੋਈ ਹੈ। ਇਹ ਤਾਂ ਤੁਸੀਂ ਮਤਲਬ ਐਕਸੀਡੈਂਟ ਤਾਂ ਇਹਨੂੰ ਕਹਿ ਨਹੀਂ ਸਕਦੇ, ਇਹ ਤਾਂ ਪੁਲਿਸ ਜੀ, ਸਿਸਟਮ ਜੀ। ਨੇ, ਹਾਂ, ਭ੍ਰਿਸ਼ਟਾਚਾਰ ਨੇ ਕਿਤੇ ਨਾ ਕਿਤੇ ਇਹਨਾਂ ਦੀ ਮੌਤ ਕੀਤੀ ਹੈ। ਬਹਾਦਰਗੜ੍ਹ 'ਚ ਵੀ ਐਂ ਹੀ ਸੀਗਾ, ਪੁਰਾਣਾ ਪੋਲ ਸੀ, ਉਹਨੂੰ ਬਦਲਣ ਦਾ ਟਾਈਮ ਜਿਹੜੇ ਖੇਲ ਅਧਿਕਾਰੀ ਸੀਗੇ ਉਹਨਾਂ ਨੇ ਪੋਲ ਬਦਲੇ ਹੀ ਨਹੀਂ, ਤੇ ਉੱਥੇ ਵੀ ਇੱਕ ਪੋਲ ਡਿੱਗ ਗਿਆ ਸੀਗਾ ਅਮਰਨਾਥ ਦੇ ਮੁੰਡੇ ਤੇ, ਉਹ 15 ਸਾਲਾਂ ਦਾ ਸੀਗਾ, ਉਹਦੀ ਵੀ ਡੈਥ ਹੋ ਚੁੱਕੀ ਹੈ। ਤਾਂ ਇਹ ਹੈ ਜੀ ਹਰਿਆਣੇ 'ਚ ਬੜਾ ਮਤਲਬ ਹਾਲਾਂਕਿ ਖੇਲੋ ਇੰਡੀਆ, ਦੇਖੋ ਖੇਲੋ ਆਪ ਤੁਹਾਨੂੰ ਇਹ ਵੀ ਪਤਾ ਹੋਊਗਾ, ਇੰਟਰਨੈਸ਼ਨਲ ਲੈਵਲ ਤੇ ਓਲੰਪਿਕ ਗੇਮਸ ਹੋਣ ਜਾਂ ਕਾਮਨਵੈਲਥ, ਕਿੰਨੇ ਵੀ ਕੋਈ ਵੀ ਗੇਮ ਹੋਵੇ, 40 ਅੱਜ ਤੋਂ ਤਾਂ ਇਹਨਾਂ ਨੂੰ 50%। ਕਾਮਨਵੈਲਥ ਦਾ ਮਿਲ ਵੀ ਗਿਆ ਜੀ। ਕਾਮਨਵੈਲਥ ਉਹ 2030 ਵੀ, ਦੇ ਹਾਂ, ਵਿੱਚ ਭਾਰਤ ਹੋਣਾ ਹੈ, ਹਾਂ, ਤੇ ਹਾਲ ਮਤਲਬ, ਦੇਖ ਲਓ। ਹਾਂ, ਮੈਂ ਇਹ ਕਹਿ ਰਿਹਾਗਾ ਕਿ ਜਿੰਨੇ ਵੀ ਮੈਡਲ ਹੈਗੇ ਆ ਇਹਨਾਂ ਵੱਡੇ ਪਲੇਟਫਾਰਮਸ ਤੇ ਹਰਿਆਣਾ ਦੇ ਖਿਡਾਰੀ ਲੈ ਕੇ ਆਉਂਦੇ ਨੇ। ਤੇ ਇਸ ਵਾਰ ਜਿਹੜਾ ਸਪੋਰਟਸ ਬਜਟ ਸੀਗਾ, ਉਹਦੇ 'ਚ ਜੀ, 550 ਕਰੋੜ 600 ਕਰੋੜ ਰੁਪਏ ਤਾਂ ਇਹਨਾਂ ਨੇ ਦਿੱਤਾ ਗੁਜਰਾਤ ਨੂੰ, ਤੇ ਸਿਰਫ 65-70 ਕਰੋੜ ਰੁਪਏ ਦਿੱਤੇ ਹਰਿਆਣੇ ਨੂੰ। ਮੈਡਲ 50-60% ਲੈ ਕੇ ਆਉਂਦੇ ਨੇ, ਤੇ ਸਪੋਰਟਸ ਬਜਟ ਤਾਂ ਸਿਰਫ 3% ਮਿਲਦਾ ਗਾ ਹਰਿਆਣੇ ਵਾਲਿਆਂ ਨੂੰ। ਇੰਨਾ ਵਿਤਕਰਾ ਜਿਹੜੀ ਕੇਂਦਰ ਸਰਕਾਰ ਹੈ ਕਰ ਰਹੀ। ਕਿਸੇ ਵੀ ਗੁਜਰਾਤੀ ਦਾ ਨਾਂ ਸੁਣਿਆ ਤੁਸੀਂ ਕਿ ਉਹ ਕੋਈ ਮੈਡਲ ਜਿੱਤ ਕੇ ਆਇਆ ਹੋਵੇ ਕਿਸੇ ਓਲੰਪਿਕ, ਕਾਮਨਵੈਲਥ? ਕੋਈ ਉਹਨਾਂ ਦਾ ਖਿਡਾਰੀ ਨਹੀਂ ਹੁੰਦਾ। ਪੈਸਾ ਬਜਟ ਸਾਰਾ ਉੱਥੇ ਦੇ ਦਿੱਤਾ ਜਾਂਦਾ। ਇੱਥੇ ਸਾਡੇ ਹਰਿਆਣੇ ਦੇ ਜਿਹੜੇ ਮੁੰਡੇ ਖੇਡਦੇ ਨੇ, ਖੇਡ 'ਚ ਜਿਹੜੇ ਚੰਗੇ ਨੇ, ਉਹ ਵਿਚਾਰੇ ਐ ਸਫਰ ਕਰਦੇ ਨੇ। ਮੇਨਟੇਨੈਂਸ ਸਟੇਡੀਅਮਸ ਦੀ ਹੋ ਨਹੀਂ ਰਹੀ, ਤੇ 2 ਮੁੰਡਿਆਂ ਦੀ ਡੈਥ ਵੀ ਹੋ ਗਈ ਇਸ ਕਰਕੇ। ਤਾਂ ਬੜਾ ਬੁਰਾ ਹਾਲ ਹੈ। ਹਾਂ, ਤੁਸੀਂ ਸਹੀ ਕਹਿ ਰਹੇ ਹੋ, 2030 ਦਾ ਜਿਹੜਾ ਕਾਮਨਵੈਲਥ
ਕਰਾਉਣ ਦਾ ਜਿਹੜਾ ਹੋਸਟ ਕਰਨ ਦਾ ਮੇਜ਼ਬਾਨੀ ਜਿਹੜਾ ਮਿਲ ਉਹ ਗਈ ਹੈ ਹੈ। ਮੇਜ਼ਬਾਨੀ ਮਿਲੀ ਹੈ। ਜੀ। ਬਾਕੀ ਹਾਲ ਤਾਂ ਇਹਨਾਂ ਦੇ ਮਾੜੇ ਹੈਗੇ ਆ। ਹਾਂ, ਹੂੰ, ਪਿੱਛੇ ਜੇ ਇਹਨਾਂ ਨੇ ਵਰਲਡ ਬਾਕਸਿੰਗ ਗੇਮਸ ਵੀ ਕਰਾਏ ਸੀਗੇ, ਉਹਦੇ 'ਚ ਫਿਰ NCR 'ਚ ਤੁਹਾਨੂੰ ਪਤਾ ਹੀ ਹੈ ਵੇਟ ਕੈਟੇਗਰੀਜ਼ ਵੀ ਖਾਲੀ ਰਹਿ ਗਈਆਂ ਸੀਗੀਆਂ, ਕਿਉਂਕਿ 에ਅਰ ਪੋਲਿਊਸ਼ਨ ਇੰਨਾ ਸੀਗਾ ਕਿ ਵਧੀਆ ਇੰਟਰਨੈਸ਼ਨਲ ਖਿਡਾਰੀ ਆਏ ਨਹੀਂ ਉਸ ਖੇਡਣ ਵਾਸਤੇ ਉਸ ਹੂੰ, ਤੇ ਜੀ, ਜੀ। ਇਹ ਕਰਾਉਣ ਦੀ ਗੱਲ ਤਾਂ ਕਰ ਰਹੇ ਕਾਮਨਵੈਲਥ ਗੇਮਸ। ਮੈਨੂੰ ਲੱਗਦਾ ਕਿ AQI ਦਾ ਜਿੰਨਾ ਮਾੜਾ ਹਾਲ ਹੈ ਉਸ ਹਿਸਾਬ ਨਾਲ ਪਤਾ ਨਹੀਂ ਪਹੁੰਚਣਗੇ ਨਹੀਂ ਪਹੁੰਚਣਗੇ ਖਿਡਾਰੀ, ਇਹ ਵੀ ਦੇਖਣਾ ਹੋਊਗਾ। ਜੀ, ਜੀ। ਇਹ ਪਹਿਲਾਂ ਜਦੋਂ ਕਾਮਨਵੈਲਥ ਹੋਏ ਸੀ ਤਾਂ ਉਹ ਇੱਕ ਸਰਕਾਰ ਨੂੰ ਲੈ ਬੈਠੇ ਸੀ। ਐਤਕੀ ਇਹਨਾਂ ਨੇ ਇਹ ਜਿਹੜਾ ਮੇਜ਼ਬਾਨੀ ਲਈ ਹੈ, ਦੇਖਦੇ ਹਾਂ ਬਣਦਾ ਕੀ ਹੈ। ਉਦੋਂ ਤੱਕ ਕਈ ਕੁਝ ਤਬਦੀਲ ਹੋਊਗਾ। ਪਰ ਅੱਗੇ ਚੱਲੀਏ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਰੈਲੀ ਕੀਤੀ ਹੈ। 5 ਸਾਲ ਪੂਰੇ ਹੋ ਗਏ ਨੇ ਦਿੱਲੀ ਦੇ ਵਿੱਚ ਕੀਤੇ ਗਏ ਸੰਘਰਸ਼ ਦੀ ਜਿੱਤ ਦੇ। ਉਸ ਤੋਂ ਬਾਅਦ ਨਾਲ ਹੀ ਅਗਲੇ ਸੰਘਰਸ਼ ਦਾ ਵੀ ਐਲਾਨ ਹੋ ਗਿਆ ਜੀ। ਕਹਿੰਦੇ ਜਲੰਧਰ ਦੇ ਵਿੱਚ NH 44 ਜਿਹੜਾ ਹੈ ਉਸ ਨੂੰ ਜਾਮ ਕਰਨਗੇ ਕਿਸਾਨ। ਹਾਂਜੀ, ਅੱਜ ਪੂਰੇ 5 ਸਾਲ ਹੋ ਚੁੱਕੇ ਆ ਦਿੱਲੀ ਚਲੋ ਦੀ ਜਿਹੜੀ ਕਾਲ ਸੀ। ਤੁਸੀਂ ਯਾਦ ਕਰੋ 2020 'ਚ 26 ਨਵੰਬਰ ਨੂੰ ਕਿਸਾਨ ਦਿੱਲੀ ਪਹੁੰਚਣ ਦੀ ਕਾਲ ਨੂੰ ਲੈ ਕੇ ਅੱਗੇ ਵਧੇ ਸੀਗੇ, ਤੇ ਉਧਰ ਹਰਿਆਣਾ ਵੀ ਨਾਲ ਜੁੜਿਆ ਸੀ। ਹਰਿਆਣੇ ਨੇ ਬੈਰੀਕੇਡ ਹਟਾਏ ਤੇ ਉਧਰ ਪੰਜਾਬੀ ਵੀ ਫਿਰ ਨਾਲ ਚੱਲ ਕੇ ਉੱਥੇ ਤੱਕ ਪਹੁੰਚੇ ਸੀਗੇ। ਤੇ ਅੱਜ ਚੰਡੀਗੜ੍ਹ ਦੇ ਵਿੱਚ ਦੁਸਹਿਰਾ ਗਰਾਊਂਡ ਦੇ ਵਿੱਚ ਰੈਲੀ ਕੀਤੀ ਗਈ ਸੀਗੀ। ਇਸ ਰੈਲੀ 'ਚ ਜਲੰਧਰ ਚੀਨੀ ਮਿੱਲ ਨੂੰ ਲੈ ਕੇ ਕਾਰਵਾਈ ਕਰਨ ਦੀ ਗੱਲ ਆਈ ਹੈ ਕਿ ਉਹ ਅਜੇ ਤੱਕ ਬੰਦ ਪਈ ਹੈ, ਤੇ ਉਹਦੇ ਤੇ ਗੱਲ ਆਈ ਹੈ। ਤੇ ਦੂਜਾ ਫ੍ਰੀ ਟਰੇਡ ਸਮਝੌਤਾ ਜਿਹੜਾ ਅਮਰੀਕਾ ਨਾਲ ਕੀਤਾ ਜਾ ਰਿਹਾ ਉਹਦਾ ਵੀ ਵਿਰੋਧ ਕਿਸਾਨਾਂ ਨੇ ਕੀਤਾ ਹੈ। ਤੇ ਇਹ ਕਈ ਸਾਰੀਆਂ ਡਿਮਾਂਡਸ ਵੀ ਚੁੱਕੀਆਂ ਗਿਆ। ਅੱਜ ਜਿਹੜੀ ਯੂਨੀਵਰਸਿਟੀ ਦੀ ਡਿਮਾਂਡ ਸੀਗੀ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ, ਸੈਨੇਟ ਇਲੈਕਸ਼ਨਾਂ ਨੂੰ ਲੈ ਕੇ, ਉਹਦੇ ਬਾਰੇ ਵੀ ਗੱਲ ਆਈ ਹੈ। ਗੱਲ ਤਾਂ ਅੱਜ MSP ਦੇ ਖਰੀਦ ਗਰੰਟੀ ਕਾਨੂੰਨ ਤੇ ਵੀ ਆਈ ਹੈ। ਇਸ ਤੋਂ ਇਲਾਵਾ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਗੱਲ ਆਈ ਹੈ। ਹੋਰ ਵੀ ਕਈ ਸਾਰੀਆਂ ਚੀਜ਼ਾਂ ਅੱਜ ਕੀਤੀਆਂ ਗਈਆਂ ਹੈਗੀਆਂ। ਤੇ ਅੱਜ ਮਤਲਬ ਕਾਫੀ ਵੱਡਾ ਇਕੱਠ ਸੀਗਾ। ਬਾਅਦ 'ਚ ਫਿਰ ਕਈ ਸਾਰੇ ਕਿਸਾਨ ਪੰਜਾਬ ਯੂਨੀਵਰਸਿਟੀ ਵੀ ਜਾ ਕੇ ਆਏ ਤੇ ਪੂਰਾ ਮਤਲਬ ਗਰਾਊਂਡ ਖਚਾ ਖਚ ਭਰਿਆ ਹੋਇਆ ਸੀਗਾ। ਜੀ। ਉਧਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਬੰਦ ਦੀ ਕਾਲ ਸੀ ਪੂਰੇ ਤਰੀਕੇ ਦੇ ਨਾਲ। ਕਹਿੰਦੇ ਯੂਨੀਵਰਸਿਟੀ ਬੰਦ ਰਹੀ ਹੈ ਤੇ ਅਗਲਾ ਕੀ ਐਲਾਨ ਕੀਤਾ ਹੈ ਜੀ ਹੁਣ PU ਦੇ ਸੰਘਰਸ਼ ਵਾਲੇ ਮੋਰਚੇ ਨੇ? ਹਾਂਜੀ, ਅੱਜ ਪੰਜਾਬ ਯੂਨੀਵਰਸਿਟੀ ਬੰਦ ਰਹੀ ਹੈ। ਬਾਕੀ ਦੇਖੋ ਅੱਜ ਬੈਰੀਗੇਟਿੰਗ ਬਹੁਤ ਜ਼ਿਆਦਾ ਕਰ ਰੱਖੀ ਸੀਗੀ ਤੇ ਕੋਸ਼ਿਸ਼ ਸੀਗੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਕਿਸਾਨ ਹੈਗੇ ਆ ਜਾਂ ਹੋਰ ਜਿਹੜੇ ਵੱਖ-ਵੱਖ ਜਥੇਬੰਦੀਆਂ ਨਾ ਪਹੁੰਚਣ। ਤੇ ਅੱਜ ਉੱਦਾਂ ਬੰਦ ਰਹੀ ਹੈ ਸਾਰਾ ਅਕੈਡਮਿਕ ਚ ਐਗਜ਼ਾਮ ਸੀਗਾ ਜਾਂ ਕੁਛ ਵੀ ਸੀਗਾ, ਸਾਰਾ ਕੁਛ ਬੰਦ ਰਿਹਾ ਗਾ। ਅਗਲੀ ਕਾਲ ਇਹ ਦਿੱਤੀ ਗਈ ਹੈ ਕਿ ਜਿਹੜੇ ਜ਼ਿਲ੍ਹਾ ਹੈਡਕੁਆਟਰ ਨੇ BJP ਦੇ, ਉਹਨਾਂ ਦਾ ਘਿਰਾਓ ਕੀਤਾ ਜਾਊਗਾ। ਤੇ ਅੱਜ ਮਤਲਬ ਬਹੁਤ ਸਾਰੇ ਪ੍ਰੋਫੈਸਰ ਵੀ ਆਏ ਸੀਗੇ ਤੇ ਯੂਨੀਵਰਸਿਟੀ ਨੂੰ ਲੈ ਕੇ ਮਤਲਬ ਜਿਹੜੇ ਸਟੂਡੈਂਟ ਹੈਗੇ ਆ ਉਹ ਆਰ ਪਾਰ ਦੇ ਮੂਡ 'ਚ ਹੀ ਹੈਗੇ ਆ। ਉਹ ਮੈਨੂੰ ਲੱਗਦਾ ਗਾ ਕਿ ਕੋਈ ਸਮਝੌਤਾ ਕਰਨਗੇ ਨਹੀਂ। ਤੇ ਬਹੁਤ ਸਾਰੇ ਸਿਕਿਉਰਿਟੀ ਫੋਰਸਿਸ ਦੀ ਤੈਨਾਤੀ ਪੰਜਾਬ ਯੂਨੀਵਰਸਿਟੀ 'ਚ ਕਰ ਦਿੱਤੀ ਗਈ ਹੈ। ਮੋਰਚੇ ਨੇ ਐਲਾਨ ਕੀਤਾ ਹੈ ਕਿ ਉਹ 3 ਦਸੰਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਜਿੰਨੇ ਵੀ BJP ਦੇ ਆਫਿਸ ਨੇ ਉਹਨਾਂ ਦਾ ਘਿਰਾਓ ਕਰਨਗੇ। ਤੇ ਅੱਜ ਯੂਨੀਵਰਸਿਟੀ ਬੰਦ ਰਹੀ ਹੈ। ਕੱਲ ਰਾਤ ਤੋਂ ਹੀ ਸਾਰਾ ਰੌਲਾ ਪੈਣਾ ਸ਼ੁਰੂ ਹੋ ਗਿਆ ਸੀਗਾ। ਬਾਕੀ ਅੱਜ ਕਾਲਜਿਸ ਕਈ ਸਾਰੇ ਕਾਲਜਿਸ ਵੀ ਪੰਜਾਬ 'ਚ ਦੇਖੇ ਗਏ ਕਿ ਉਹ ਬੰਦ ਸੀਗੇ। ਤੇ ਇਹ ਹੈ ਜੀ। ਹਾਂ, ਪਿਛਲੇ 24 ਦਿਨਾਂ ਤੋਂ ਇਹ ਅੰਦੋਲਨ ਚੱਲ ਰਿਹਾ ਗਾ ਤੇ ਹਜੇ ਤੱਕ ਤਰੀਕ ਦਾ ਐਲਾਨ ਨਹੀਂ ਹੋਇਆ ਗਾ। ਜੀ। ਹਾਂ ਜੀ, ਸੋ ਵੇਖਦੇ ਹਾਂ ਇਸ ਦੇ ਵਿੱਚ ਬਣਦਾ ਕੀ ਹੈ। ਤੇ ਜਿਹੜਾ NH 44 ਬੰਦ ਰੱਖਣ ਦੀ ਕਾਲ ਹੈ ਉਸ ਨੂੰ ਲੈ ਕੇ ਆਪਾਂ ਮਨਜੀਤ ਸਿੰਘ ਰਾਏ ਹੋਣਾ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੀ ਗੱਲਬਾਤ ਵੀ ਤੁਹਾਨੂੰ ਸੁਣਾਉਂਦੇ ਹਾਂ। ਇਸ ਪ੍ਰੋਗਰਾਮ ਨੂੰ ਇੱਥੇ ਹੀ ਲਾਉਂਦੇ ਹਾਂ ਵਿਰਾਮ। ਸੋ ਤੁਸੀਂ ਸਮਾਂ ਦਿੱਤਾ ਪੂਨੀਆ ਜੀ, ਬਹੁਤ ਬਹੁਤ ਧੰਨਵਾਦ।